अस्सलाम वालेकुम। अच्छा जी, अफगानियां ਦਾ ਜਿਹੜਾ ਯਾਰ ਆ ਉਹ ਗੱਦਾਰ ਆ। ਇਹਨਾਂ ਦੀ ਜਿਹੜੀ ਗੁੜਤੀ ਹੁੰਦੀ ਹੈ ਨਾ, ਉਹਦੇ ਵਿੱਚ ਹੀ ਪਾਕਿਸਤਾਨ ਦੇ ਨਾਲ ਗੱਦਾਰੀ ਔਰ ਦੁਸ਼ਮਣੀ ਦਾ ਇਹਨਾਂ ਨੂੰ ਦਰਸ ਦਿੱਤਾ ਜਾਂਦਾ ਵਾ। ਹੁਣ ਜਿਹੜੇ ਹਾਲਾਤ ਨੇ, ਜਿਹੜੀ ਸਰਹੱਦ ਪਾਰ ਤੋਂ ਗੋਲਾਬਾਰੀ ਹੋ ਰਹੀ ਆ, ਅੰਦਰੂਨੇ ਮੁਲਕ ਹਲਚਲ ਹੈਗੀ ਆ, ਤੇ ਫੈਸਲਾ ਇਹ ਕੀਤਾ ਕਿ ਕੌਮੀ ਸਲਾਮਤੀ ਤੇ ਹੁਣ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਸਾਰੇ ਅਦਾਰਿਆਂ ਨੂੰ ਦੋ ਟੋਕ ਲਫ਼ਜ਼ ਦੇ ਵਿੱਚ ਦੱਸ ਦਿੱਤਾ ਵਾ ਕਿ ਅਫਗਾਨੀਆਂ ਨੂੰ ਹੁਣ ਚੁਣ ਕੇ ਅਸੀਂ ਆਪਣੇ ਮੁਲਕ ਦੇ ਵਿੱਚੋਂ ਕੱਢਣਾ ਵਾ। तमाम SHOs ਨੂੰ ਦੁਬਾਰਾ ਤੋਂ ਇੱਕ ਮਰਾਸਲਾ ਜਾਰੀ ਕਰ ਦਿੱਤਾ ਗਿਆ ਵਾ। तमाम DPOs ਨੂੰ, RPOs ਨੂੰ, CPOs ਨੂੰ ਇੱਕ ਮਰਾਸਲਾ ਜਾਰੀ ਕਰ ਦਿੱਤਾ ਗਿਆ, ਜਿਹਦੇ ਵਿੱਚ ਵਾਜ਼ੇ ਤੌਰ 'ਤੇ ਕਿਹਾ ਗਿਆ ਵਾ ਕਿ ਹੁਣ ਜ਼ਿੰਮੇਦਾਰੀ ਉਸ SHO ਦੀ ਹੋਏਗੀ ਜਿਹਦੇ ਇਲਾਕੇ ਦੇ ਵਿੱਚੋਂ ਕੋਈ ਵੀ ਅਫਗਾਨੀ ਬਰਾਮਦ ਹੋ ਜਾਂਦਾ ਵਾ। ਚਾਹੇ ਕਿਸੇ ਅਫਗਾਨੀ ਦੇ ਕੋਲ ਸ਼ਨਾਖਤੀ ਕਾਰਡ ਹੈ ਵਾ, ਚਾਹੇ ਕਿਸੇ ਦੇ ਕੋਲ ਸ਼ਨਾਖਤੀ ਕਾਰਡ ਨਹੀਂ ਹੈਗਾ, ਚਾਹੇ ਕਿਸੇ ਅਫਗਾਨੀ ਦੇ ਕੋਲ ਪਾਕਿਸਤਾਨ ਦਾ ਪਾਸਪੋਰਟ ਹੈਗਾ ਵਾ, ਚਾਹੇ ਕਿਸੇ ਅਫਗਾਨੀ ਦੇ ਕੋਲ ਪਾਕਿਸਤਾਨ ਦਾ ਪਾਸਪੋਰਟ ਨਹੀਂ ਹੈਗਾ, ਸਾਰਿਆਂ ਨੂੰ ਚੁਣ ਕੇ ਬਾਹਰ ਕੱਢਿਆ ਜਾਵੇ। ਕਿਸੇ ਨੇ ਅਗਰ ਇੱਥੇ ਸ਼ਾਦੀ ਕੀਤੀ ਹੋਈ ਆ, ਉਹਦੇ ਨਿਆਣੇ ਹੈਗੇ ਆ, ਉਹਨੂੰ ਨਿਆਣਿਆਂ ਸਮੇਤ ਬਾਹਰ ਕੱਢਿਆ ਜਾਏਗਾ। ਕਿਸੇ ਦਾ ਫੈਮਿਲੀ ਟਰੀ ਬਣ ਗਿਆ ਵਾ, ਉਹਨੇ ਕਿਸੇ ਹੋਰ ਖਾਨਦਾਨ ਦੇ ਵਿੱਚ ਸ਼ਾਦੀ ਕਰ ਲਈ ਆ, ਤੇ ਉਹ ਵੀ ਸਾਨੂੰ ਹੁਣ ਕਾਬਲੇ ਕਬੂਲ ਨਹੀਂ ਹੋਏਗਾ। ਫਿਰ ਇੱਕ ਹੋਰ ਵਾਜ਼ੇ ਪੈਗਾਮ ਜਿਹੜਾ ਨਾ ਉਹ ਦਿੱਤਾ ਵਾ ਸਾਡੇ ਪਾਕਿਸਤਾਨੀਆਂ ਨੂੰ, ਸਾਡੇ ਫੈਸਲਾਬਾਦੀਆਂ ਨੂੰ, ਸਾਡੇ ਪੰਜਾਬੀਆਂ ਨੂੰ ਕਿ ਅਗਰ ਤੁਸੀਂ ਉਹਨਾਂ ਦੇ ਨਾਲ ਕਾਰੋਬਾਰ ਦੇ ਵਿੱਚ ਕੋਈ ਵੀ ਇਸ਼ਤਰਾਕ ਕੀਤਾ, ਯਾਨੀ ਕਿ ਉਹਨਾਂ ਦੇ ਨਾਲ ਰਲ ਕੇ ਕਾਰੋਬਾਰ ਕੀਤਾ, ਤੇ ਤੁਹਾਡਾ ਵੀ ਇਲਾਜ ਠੀਕ ਠਾਕ ਹੋਏਗਾ। ਜਿੱਦਾਂ ਸਾਡੀ ਫੌਜ ਉਹਨਾਂ ਦਾ ਅਫਗਾਨਿਸਤਾਨ ਜਾ ਕੇ ਇਲਾਜ ਕਰ ਲਈਏ ਨਾ, ਇੱਦਾਂ ਉਹਨਾਂ ਦਾ ਇਲਾਜ ਹੋਣਾ ਵਾ ਜਿਨ੍ਹਾਂ ਨੇ ਅਫਗਾਨੀਆਂ ਦੇ ਨਾਲ ਮੁਸ਼ਤਰਕਾ ਕਾਰੋਬਾਰ ਕੀਤਾ, ਜਾਂ ਕਿਸੇ ਨੇ ਦੁਕਾਨ ਕਿਰਾਏ 'ਤੇ ਦੇਤੀ, ਜਾਂ ਕਿਸੇ ਨੇ ਮਕਾਨ ਕਿਰਾਏ 'ਤੇ ਦੇਤਾ, ਸਾਰਿਆਂ ਦਾ ਇਲਾਜ ਬਰਾਬਰ ਹੋਣਾ ਵਾ। ਕਿਉਂਕਿ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਖਵਾਇਆ ਪਿਆਇਆ, ਇੱਜ਼ਤ ਇਹਤਰਾਮ ਦਿੱਤਾ, ਲੇਕਿਨ ਕੁਛ ਲੋਕ ਹਲੇ ਵੀ ਇਸ ਦੁਨੀਆ 'ਤੇ ਹੈਗੇ ਆ ਜਿਨ੍ਹਾਂ ਨੂੰ ਇੱਜ਼ਤ ਬਿਲਕੁਲ ਰਾਸ ਨਹੀਂ ਹੈਗੀ। ਹੁਣ ਇਹਨਾਂ ਦਾ ਇੱਥੇ ਵੀ ਇਲਾਜ ਕਰਾਂਗੇ ਜਿਹੜਾ ਇੱਥੇ ਕੋਈ ਲੱਭ ਗਿਆ, ਔਰ ਉਹਦਾ ਵੀ ਇਲਾਜ ਕਰਾਂਗੇ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕੀਤੀ, ਤੇ ਘਰ ਜਾ ਕੇ ਵੀ ਇਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾਏਗਾ। ਸਾਡੀ ਹਕੂਮਤ ਨੇ ਦੋ ਟੋਕ ਇਹ ਐਲਾਨ ਕਰ ਦਿੱਤਾ ਵਾ। तमाम DPOs ਨੇ, तमाम CPOs ਨੇ, तमाम RPOs ਨੇ ਆਪਣੇ SHOs ਨੂੰ ਬਿਲਕੁਲ ਕਲੀਅਰ ਕੱਟ ਡਾਇਰੈਕਸ਼ਨ ਦੇ ਦਿੱਤੀ ਆ ਕਿ ਹੁਣ ਤੁਸੀਂ ਇਸ तमाम तर सूरत हाल ਦੇ ਜ਼ਿੰਮੇਦਾਰ ਹੋਵੋਗੇ ਅਗਰ ਤੁਸੀਂ ਇਹਨਾਂ ਦੇ ਖਿਲਾਫ ਪ੍ਰੋਪਰ ਕਾਰਵਾਈ ਨਾ ਕੀਤੀ। ਬਹੁਤ ਸ਼ੁਕਰੀਆ।